अस्सलाम वालेकुम नाज़रीन, मैं सजाद जानी, तुसी देख रहे हैं सजाद जानी ऑफिशियल। नाज़रीन अज दा असीं प्रोग्राम जिहड़ा एक बड़े अच्छे टॉपिक के उपर करांगे और मैं ड्रामैटिक तरीके दे नाल तुहानूं मैं अपनी मेरी एक जिहड़ी जहेज़ जिहड़ा हुंदा जिहड़ा लड़कियां नूं असीं शादी करन तों बाद जहेज़ देईदा ते ओही हुंदा जहेज़। बंदा पुछ लै एवें लड़कियां नूं शादी करन तों बाद देईदा, कल्ला जहेज़ भी कह दिंदा ते उन्हां नूं पता लग जाना सी। बिल्कुल जहेज़ जिहड़ा हुंदा इहदे ते मैनूं कुछ थोड़े जे अपने ज़ाती तौर ते कोई गैर मुनासब जी मेरी ये मुतलक ये ना वो गैर मुनासब लगता मैनू, आ मेरी सोच आ। हाँ जी, तो मैं उत्ते कोई तुहाडे नाल डिस्कस करांगा। ये कोई मैं ये नहीं भी मैं फैसला कोई सुनाना, तुसी कमेंट्स दे विच अपनी अपनी राय दे सकदे। ए दो ते इन्हां दे दो, ए दो ते इन्हां दे ए ने लड़की वाले, ए उरले जिहड़े दो ने ये मुंडे वाले ने ते तुसी भैन। सर मेरा मैरिज ऑफिस है। देखो कैसी गल आ कि एक लड़की का अगर कोई दोस्त है ना, कोई लड़का उहदे नाल चाहे उहदा गलत तलक हैगा या नहीं हैगा या सही तलक है या गलत जिहड़ा भी है, मतलब चलो भावें भैन भरा ही समझदे अपने नूं, वो कहेगा ना ये कौन है, ये मेरा फ्रेंड है। तो सेम तुसी हुण फ्रेंड नूं तुसी अगर कह दो ना कि यह तेरा यार आ, वो कहेगी क्या बकवास कर रहे हैं, तमीज़ नहीं आपको बात करने की। बिल्कुल समझ आ रही ना। हालांकि सेम गल आ, यार भी फ्रेंड नूं कहते हैं, लेकिन उन्होंने कहते ये मेरा फ्रेंड है, ओके ए कुड़ी दा यार आ ते लड़ाई तो गल है कि कुछ अल्फाज ये हो सकता है भाई कि कुछ अल्फाज जिहड़े ने वो ज़रा सुनन च अच्छे नहीं लगते। जी 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 जी, लेकिन यार तो बड़ा अच्छा ना, हम यार गाने च हम यार हैं तुम्हारे, दिलदार हैं तुम्हारे। ਤੁਹਾਡਾ ਮਸਲਾ ਕੀ ਆਪਸ ਕੀ ਰੌਲਾ ਤੁਹਾਡਾ? ਮਸਲਾ ਸਾਡਾ ਹੈ ਕਿ ਜੀ ਮੇਰਾ ਬੇਟਾ ਮੈਂ ਨਾਦਾ ਨਾ ਪਾਲਿਆ, ਐਡੇ ਤੋਂ ਐਡਾ ਕੀਤਾ ਮੈਂ। ਅੱਛਾ ਠੀਕ ਹੈ, ਪਹਿਲੇ ਐਡਾ ਹੀ ਸੀ, ਐਡੇ ਤੋਂ ਮੈਂ ਐਡਾ ਕੀਤਾ। ਨਹੀਂ ਤੇ ਸਾਰੇ ਐਡੇ ਤੋਂ ਐਡਾ ਹੀ ਕਰਦੇ, ਕਦੀ ਕਿਸੇ ਨੇ ਵੀ ਕਿਹਾ ਕਿ ਐਡਾ ਸੀ ਤੇ ਮੈਂ ਐਡਾ ਕੀਤਾ? ਇਹ ਮੇਰਾ ਬਰਖੁਰਦਾਰ ਹੈ। ਹਾਂ, ਜੋ ਇਹਨੇ ਮੂੰਹ ਕੱਢਿਆ ਉਹ ਮੈਂ ਖਾ ਲਿਆ। ਇਹਨੂੰ ਮੈਂ ਆਪਣੇ ਨਾਜ਼ਾ ਨਾ ਪਾਲਿਆ। ਇਹਨੇ ਮੈਨੂੰ ਕਿਹਾ ਪਾਪਾ ਮੈਂ ਮੋਟਰਸਾਈਕਲ ਲੈਣੀ ਹੈ, 10 ਤਰ੍ਹਾਂ ਲੱਗਣੀ। ਜੀ ਜੀ ਬਿਲਕੁਲ ਰੈਡੀ, ਥੈਂਕ ਯੂ। ਹੁਣ ਰੌਲਾ ਕੀ ਆ? ਹੁਣ ਰੌਲਾ ਹੈ ਵੇ ਜੀ ਇਹਨਾਂ ਦੀ ਸ਼ਾਦੀ ਅੱਜ ਦਾ ਬੇੜਾ ਗਰਕ ਹੋਇਆ ਇਹਦਾ, ਵਿਚੋਲੇ ਦਾ ਬੇੜਾ ਗਰਕ ਉਹਨੇ ਇੱਧਰ ਕਰਾਈ। ਠੀਕ ਹੈ, ਸਭ ਤੋਂ ਪਹਿਲੇ ਤਾਂ ਝੂਠ ਇਹਨਾਂ ਨੇ ਇਹੀ ਬੋਲਿਆ ਕਿ ਸਾਡੀ ਬਰਾਦਰੀ ਦੇ ਨੇ। ਸਾਡੀ ਬਰਾਦਰੀ ਨਹੀਂ ਹੈ, ਅਸੀਂ ਬਰਾਦਰੀ ਤੋਂ ਬਾਹਰ ਕਦੇ ਨਹੀਂ ਕਰਦੇ। ਫਿਰ ਮੈਂ ਕਿਹਾ ਚਲੋ ਯਾਰ ਖੈਰ ਹੈ, ਮੁੰਡੇ ਮਾੜੇ ਹੈਗੇ ਨੇ, ਖੈਰ ਹੈ ਠੀਕ ਹੈ। ਅਸੀਂ ਖਿਆਲ ਕੀਤਾ, ਹਰ ਲਿਆਦ ਨਹੀਂ ਇਹਨਾਂ ਦਾ ਖਿਆਲ ਕੀਤਾ। ਹੁਣ ਕੀ ਰੌਲਾ ਵਾ? ਲੇਕਿਨ ਇਹਨਾਂ ਨੇ ਸਾਡਾ ਖਿਆਲ ਨਹੀਂ ਕੀਤਾ। ਇਹਨਾਂ ਨੇ ਕਿਹਾ ਸੀ ਮੁੰਡੇ ਨੂੰ ਅਸੀਂ ਬਿਜ਼ਨਸ ਕਰਾਵਾਂਗੇ, ਕਾਰੋਬਾਰ ਕਰਾਵਾਂਗੇ। ਠੀਕ ਹੈ, ਇੱਕ ਪਲਾਟ ਦਾ ਰੌਲਾ ਸੀ ਥੋੜ੍ਹਾ ਜਿਹਾ, ਪਲਾਟ 'ਚੋਂ ਪੈਸੇ ਕੱਟਣ ਦੇ, ਯਾਨੀ ਸਭ ਕਿੰਨੇ ਰਹਿਣਾ, ਬੱਚੀ ਨਹੀਂ ਰਹਿਣਾ ਉਸ ਪਲਾਟ 'ਚ। 37 ਲੱਖ ਰੁਪਏ ਦਾ ਪਲਾਟ ਸੀਗਾ, 30 ਲੱਖ ਦਾ ਰੇਂਜ ਹੋ ਗਿਆ ਸੀ। 7 ਲੱਖ ਰੁਪਏ ਇਹਨਾਂ ਨੇ ਕਿਹਾ ਅਸੀਂ ਦੇ ਦਾਂਗੇ, ਨਹੀਂ ਦਿੱਤਾ। ਅਸੀਂ ਰਹਿਣਾ ਉਹਦੇ 'ਚ, ਇਹਨਾਂ ਦੀ ਬੱਚੀ ਨਹੀਂ ਰਹਿਣਾ। ਅੱਛਾ, ਮੇਰਾ ਤਾਂ ਲੱਗਦਾ ਇੱਕ ਕਮਰਾ ਹੋਣਾ ਉਹਦੇ 'ਚ। ਠੀਕ ਹੈ ਨਾ। ਉਸ ਤੋਂ ਬਾਅਦ ਯਾਨੀ ਸਾਹਿਬ ਦੇਖੋ ਇਹਨਾਂ ਨੇ ਜਹੇਜ਼ ਦੇ ਮਿਹਣੇ ਜਿਹੜੇ ਮਾਰਦੇ ਪਏ ਨੇ। ਜਹੇਜ਼ ਸਾਨੂੰ ਜ਼ਰਾ ਜਿੰਨਾ ਪਸੰਦ ਨਹੀਂ ਆਇਆ, ਇਹਨਾਂ ਨੂੰ ਤਮੀਜ਼ ਨਹੀਂ ਹੈ ਕਿੱਦਾਂ ਕੁੜਮਚਾੜੀ ਕਰੀਏ। ਨਹੀਂ ਪਸੰਦ ਆਇਆ? ਦੇਖੋ ਨਾ ਫਰਿੱਜ ਜਿਹੜੀ ਹੈ, ਇਹਨਾਂ ਨੂੰ ਮੈਂ ਕੰਪਨੀ ਦੀ ਫਰਿੱਜ ਕਿਹਾ ਸੀਗਾ ਕਿ ਜੀ ਮੇਰਾ ਬਰਖੁਰਦਾਰ ਹੈ, ਅਸੀਂ ਤਾਂ ਸਾਦੇ ਜਿਹੇ ਲੋਕ ਹਾਂ, ਅਸੀਂ ਜਿਸ ਤਰ੍ਹਾਂ ਦਿਲ ਕਰੇ ਅਸੀਂ ਸਾਦਾ ਪਾਣੀ ਵੀ ਪੀ ਲਈਦਾ, ਠੰਡਾ ਪਾਣੀ ਕਿਹਨੇ ਪੀਣਾ? ਬੇਟੀ ਇਹਨਾਂ ਦੀ ਨਾ ਪੀਣਾ। ਇਹ ਚਲੋ ਅਸੀਂ ਵਿੱਚ ਬਰਫ਼ ਦਾ ਕੋਲਾ ਲੈ ਲਿਆ ਤਾਂ ਕੀ ਫਰਕ ਪੈ ਜਾਣਾ। ਠੀਕ ਹੈ, ਬੇਟੀ ਨੂੰ ਸਹੂਲਤ ਦੇਣੀ ਹੈ। ਫਿਰ ਫਰਨੀਚਰ ਇਹਨਾਂ ਨੇ ਫਰਨੀਚਰ ਬਿਲਕੁਲ 2 ਨੰਬਰ ਫਰਨੀਚਰ ਦੇਣ ਦੇ ਨੇ ਸਾਨੂੰ। ਡਿਮਾਂਡ ਇਸ ਟਾਈਮ ਕੀ ਹੈ? ਡਿਮਾਂਡ ਹੈ ਵੀ ਜੀ ਮੁੰਡੇ ਨੇ ਕਾਰੋਬਾਰ ਕਰਨਾ ਸੀਗਾ, ਇਹਨਾਂ ਦੀ ਵਜ੍ਹਾ ਤੋਂ ਕਾਰੋਬਾਰ ਨਹੀਂ ਕਰਨ ਡਿਆ। ਕਿਉਂ? ਇਹਨਾਂ ਨੇ ਕਰਾਉਣਾ ਸੀਗਾ। ਇਹ ਸਾਰੀਆਂ ਗੱਲਾਂ ਜੀ ਹੋਈਆਂ ਸੀ ਜੀ। ਸਾਰੇ ਗੱਲਾਂ ਵਿੱਚ ਕੁਛ ਝੂਠ ਹੈ ਜੀ। ਗੱਲ ਹੋਈ ਸੀ ਮੇਨ ਫਰਨੀਚਰ ਦੀ। ਅਸੀਂ ਕਿਹਾ ਜੀ ਅਸੀਂ ਇਨਸ਼ਾਅੱਲਾ ਫਰਨੀਚਰ ਦਿਆਂਗੇ। ਅਸਲ 'ਚ ਇਹਨਾਂ ਨੂੰ ਗੁੱਸਾ ਸਿਰਫ ਇਹ ਹੈ ਜੀ, ਮੈਂ ਕਹਿ ਬੈਠਾ ਸੀ ਅਸੀਂ ਬੱਚੇ ਨੂੰ ਸ਼ਾਦੀ ਤੋਂ ਬਾਅਦ ਏਸੀ ਵੀ ਲੈ ਦਿਆਂਗੇ, ਚੱਲ ਮੇਰੇ ਹਾਲਾਤ ਠੀਕ ਹੋਣਗੇ। ਲੇਕਿਨ ਕੋਈ ਸੂਰਤ ਹਾਲ ਐਸੀ ਪੈਦਾ ਹੋ ਗਈ ਕਿ ਅਸੀਂ ਉਹਨੂੰ ਨਹੀਂ ਦੇ ਸਕੇ। ਲੇਕਿਨ ਤੁਸੀਂ ਦੇਖੋ ਜਾਨੀ ਸਾਹਿਬ ਕਿ ਹਰ ਬੰਦਾ ਕੋਸ਼ਿਸ਼ ਕਰਦਾ ਕਿ ਜਦੋਂ ਬੱਚੀ ਨੂੰ ਤੋਰਦਾ ਕਿ ਉਹਨੂੰ ਸਾਰੀਆਂ ਚੀਜ਼ਾਂ ਉਹਦੀਆਂ ਆਇਸ਼ਾਂ ਪੂਰੀਆਂ ਕਰੇ, ਜਿਹੜੀ ਵੀ ਉਹਦੇ ਕੋਲ ਚੀਜ਼ਾਂ ਹੈ। ਲੇਕਿਨ ਅਸੀਂ ਕਿਸੇ ਵਜ੍ਹਾ ਤੋਂ ਨਹੀਂ ਕਰ ਸਕੇ, ਸਾਡੀ ਮਜਬੂਰੀ ਸੀ। ਤੇ ਉਹ ਕਹਿ ਰਹੇ ਵੀ ਇਸ ਟਾਈਮ ਸਾਡਾ। ਅੱਛਾ, ਤੁਹਾਡੀ ਬੱਚੀ ਕੋਈ ਲੂਲੀ ਲੰਗੜੀ ਸੀ? ਮਾਸ਼ਾਅੱਲਾ ਖੂਬਸੂਰਤ ਹੈ ਜੀ, ਪੜ੍ਹੀ ਲਿਖੀ ਹੈ। ਤੁਸੀਂ ਕੀ ਇਹਨਾਂ ਨੂੰ ਵੇਚਿਆ? ਇਹਨਾਂ ਨੂੰ ਕੀ ਤੁਸੀਂ ਦਿੱਤਾ ਜਿਹੜਾ ਤੁਸੀਂ 5, 7, 10 ਲੱਖ ਦਾ ਜੇਜ਼ ਵੀ ਲੈ ਲਿਆ ਔਰ ਤੁਸੀਂ ਹੁਣ ਵੀ ਅਸੀਂ ਮੰਗ ਰਹੇ ਜੇ? ਤੁਸੀਂ ਇਹਨਾਂ ਨੂੰ ਵੇਚਿਆ ਕੀ ਹੈ? ਕਿਹੜੀ ਇੱਧਰ ਮੇਰੇ ਨਾਲ ਇਹਨਾਂ ਨੂੰ ਕਿਹੜੀ ਚੀਜ਼ ਦਿੱਤੀ ਤੁਸੀਂ ਜਿਹਦੇ ਬਦਲੇ ਪੈਸੇ ਮੰਗ ਰਹੇ ਜੇ? ਸਿਰਫ ਇਸ ਤੋਂ ਕਿ ਉਹਨਾਂ ਨੇ ਆਪਣੀ ਬੱਚੀ ਦਾ ਰਿਸ਼ਤਾ ਦਿੱਤਾ? ਕੋਈ ਨੁਕਸ ਸੀ ਉਹਦੇ 'ਚ
ਜੋ ਮੁਆਸ਼ਰੇ ਤੇ ਚੱਲਦਾ ਇਹ ਤੇ ਅੱਜ ਕੱਲ੍ਹ ਸਾਡੇ ਮੁਆਸ਼ਰੇ ਤੇ ਬਣਦਾ ਵੀ ਪਹਿਲੇ ਵਿਆਹੀ ਸੀ ਜੀ ਕੁੜੀ ਨੂੰ ਤੇ ਚਲੋ ਜੀ ਵੀ ਸਮਝ ਪਹਿਲੇ ਵਿਆਹੀ ਸੀ ਦੇ ਦਿਓ ਜੇਜ਼, ਬਣਦਾ ਤੇ ਇਹ ਵੀ ਨਹੀਂ। ਲੇਕਿਨ ਉਹ ਤੇ ਬਿਲਕੁਲ ਉਹਨਾਂ ਨੇ ਬੱਚੀ ਹਰ ਤਰ੍ਹਾਂ ਠੀਕ ਮਾਸ਼ਾਅੱਲਾ ਦਿੱਤਾ ਕੀ ਇਹਨਾਂ ਨੇ? ਪੁੱਛੋ ਇਹਨਾਂ ਨੂੰ, ਇਹਨਾਂ ਨੇ ਕੀ? ਉਹਨਾਂ ਨੇ ਆਪਣੀ ਬੇਟੀ ਦਿੱਤੀ ਤੈਨੂੰ। ਨਾ ਬੇਟਾ, ਤੈਨੂੰ ਕੰਜਰਾ ਜਦੋਂ ਤੇਰੀ ਬੇਟੀ ਹੋਏਗੀ ਨਾ, ਜਦੋਂ ਛੋਟੀ ਜਿਹੀ ਹੋਏਗੀ 6 ਮਹੀਨੇ ਦੀ ਸਾਲ ਦੀ, ਜਦੋਂ ਉਹਨੂੰ ਖਿਡਾਏਗਾ ਨਾ, ਉਹ ਜਦੋਂ ਤੇਰੇ ਨਾਲ ਖੇਲੇਗੀ ਉਂਗਲੀ ਫੜ ਕੇ ਚੱਲੇਗੀ ਪਾਪਾ ਪਾਪਾ ਕਹੇਗੀ, ਕੰਜਰਾ ਉਹਨੂੰ ਤੋੜਨ ਲੱਗਿਆ ਵੇਖੀ ਫਿਰ। ਉਹਦੇ ਲਈ ਇਹ ਹੀ ਮੌਤ ਆ ਕਿ ਉਹਦੀ ਜਿਹੜੀ 20 ਸਾਲ ਦਾ ਲਖਤੇ ਜਿਗਰ ਉਹਦੀ ਬੱਚੀ ਉਹਦੇ ਨਾਲ, ਉਹਨੂੰ ਤੁਸੀਂ ਲੈ ਕੇ ਚੱਲੇ ਜੇ ਆਪਣੇ ਘਰ। ਤੁਸੀਂ 10 ਲੱਖ ਰੁਪਏ ਦਾ ਜੇਜ਼ ਲੈ ਕੇ 5 ਲੱਖ ਦੀ ਰੋਟੀ 20 ਲੱਖ ਰੁਪਇਆ ਉਹਦਾ ਲਵਾ ਕੇ ਫਿਰ ਉਸ ਗਰੀਬ ਦੇ ਬੱਚੇ ਨੂੰ ਕੋਈ ਇਹ ਗਰੰਟੀ ਨਹੀਂ ਹੁੰਦੀ ਵੀ ਉਹਦੀ ਬੱਚੀ ਜਾ ਕੇ ਸੁਖੀ ਰਹੇਗੀ। ਬਿਲਕੁਲ ਸਹੀ ਕਹਿ ਰਹੇ ਹੋ। ਗਰੰਟੀ ਹੁੰਦੀ ਆ ਕਿ ਤੁਹਾਡੀ ਬੱਚੀ ਨੂੰ ਉਫ ਵੀ ਨਹੀਂ ਹੋਏਗੀ? ਤੁਹਾਨੂੰ ਦਿੱਤੀ ਇਹਨਾਂ ਨੇ ਗਰੰਟੀ ਕੋਈ? ਨਹੀਂ ਜਾਨੀ ਸਾਹਿਬ ਦਿੰਦੇ ਗਰੰਟੀ ਤੁਸੀਂ? ਨਹੀਂ ਜਾਨੀ ਸਾਹਿਬ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਪਰ ਇਹਨਾਂ ਨੂੰ ਪੁੱਛੋ ਕਿ ਏਸੀ ਹੁਣ ਕਦੋਂ ਦੇਣਾ ਹੈ? ਜਾਨੀ ਸਾਹਿਬ ਮੇਰੇ ਪਿੱਤ ਨਿਕਲਦੀ ਪਈ ਹੈ। ਤੁਹਾਡੀ ਪੈਦਾਇਸ਼ ਕਿਹੜੇ ਸੰਨ 'ਚ ਹੋਈ ਹੈ? ਸਰ 14 ਅਗਸਤ 1969। ਉਸ ਵਕਤ ਤੇ ਲਾਨਤ। ਔਰ ਉਹ ਤੂੰ ਵੱਡਾ ਹੋ ਕੇ ਜਿਹੜਾ ਵਿਆਹ ਕਰਾਇਆ, ਤੂੰ ਜਿਹੜਾ ਆਪਣਾ ਕਾਰੋਬਾਰੀ ਜ਼ੇਨ ਲੈ ਕੇ ਬੱਚਾ ਜੰਮਿਆ ਕਿ ਇਹਦਾ ਵਿਆਹ ਕਰਾਂਗਾ ਤਾਂ ਜੇ ਇਸ ਬੱਚੇ ਤੇ ਵੀ ਲਾਨਤ। सारे रिश्ता मैं करवाया ਉਹ ਤੇਰੇ ਤੇ ਵੀ ਲਾਨਤ, ਤੇਰੀ ਕਟਿੰਗ ਤੇ ਵੀ ਲਾਨਤ। ਡੈਡੀ ਇਹ ਕੀ ਕਹਿ ਰਹੇ ਨੇ? ਤੇਰੇ ਮੂੰਹ ਤੇ ਕਹਿ ਰਹੇ ਪੁੱਤ। ਲਾਨਤਾਂ ਬਹੁਤ ਹੀ ਹੋ ਗਈਆਂ ਬੇਟੇ, ਸ਼ਾਪਲ ਡਬਲ ਕਰਾ ਲਓ। ਡੈਡੀ ਸਰ ਮੇਰੀ ਗੱਲ ਸੁਣੋ, ਤੁਸੀਂ ਮੇਰੀ ਵੀ ਸਾਡੀ ਵੀ ਕੋਈ ਸੁਣੋਗੇ ਕਿ ਇਹਨਾਂ ਦੀ ਸੁਣੀ ਜਾਓਗੇ? ਸਰ ਅੱਜ ਤੱਕ ਉਹਨੇ ਮੇਰੇ ਬਾਪ ਦੀ ਰਿਸਪੈਕਟ ਨਹੀਂ ਕੀਤੀ। ਬੱਚੀ ਦੀ ਏਜ ਕਿੰਨੀ ਸੀ ਜਦੋਂ ਦੀ ਸ਼ਾਦੀ ਕੀਤੀ? 19 ਸਾਲ। 19 ਸਾਲ। ਤੁਹਾਡੀ ਕਿੰਨੀ ਹੈ? ਮੇਰੀ 26 ਸਾਲ। 26 ਸਾਲ ਜੀ। ਪਹਿਲੇ ਤੇ ਮੈਨੂੰ ਇਹ ਦੱਸੋ ਕਿ 19 ਸਾਲ ਦੀ ਬੱਚੀ ਜਾਂ 20 ਸਾਲ ਦੀ ਬੱਚੀ, ਉਹਨੂੰ ਨਾ ਐਕਸਪੀਰੀਅੰਸ ਹੁੰਦਾ ਸਹੁਰਿਆਂ ਦਾ, ਨਾ ਉਹਨੂੰ ਕੋਈ ਨਾਨਾ ਸੱਸਾਂ ਦਾ ਪਤਾ ਹੁੰਦਾ, ਨਾ ਉਹਦਾ ਬਾਪ ਹੈਗਾ, ਬਾਪ ਉਹਦਾ ਫੌਤ ਹੋ ਗਿਆ। ਲਓ ਠੀਕ ਹੈ, ਉਹਨੂੰ ਨਾ ਐਕਸਪੀਰੀਅੰਸ ਹੁੰਦਾ। ਉਹ ਜਾਹਲ ਲੋਗੋ, ਤੁਸੀਂ ਨੌ ਸਮਝਦੇ ਉਹਨੂੰ, ਤੁਸੀਂ ਉਹਨੂੰ ਸਮਝੋ ਕਿ 19-20 ਸਾਲ ਦੀ ਕੁੜੀ ਆ। 19-20 ਸਾਲ ਦੀ ਤੁਹਾਡੀ ਆਪਣੀ ਭੈਣ ਹੋਵੇ ਤੇ ਜੋ ਮਰਜ਼ੀ ਕਰ ਲਓ, ਤੁਸੀਂ ਕਹਿੰਦੇ ਬੱਚੀ ਹਾਲੇ, ਤੇ ਅਗਲੇ ਦੀ ਜਦੋਂ ਨੌ ਬਣ ਕੇ 20 ਸਾਲ ਦੀ ਕੁੜੀ ਘਰ ਆਉਂਦੀ ਤਾਂ ਤੁਸੀਂ ਉਹਦੇ ਤੇ ਪੂਰੀ ਜ਼ਿੰਮੇਵਾਰੀ ਪਾ ਕੇ ਉਹਦੇ ਚੋਂ ਨੁਕਸ ਕੱਢਣ ਲੱਗ ਪੈਂਦੇ। ਜਿਹੜੀ ਇੱਕ ਬਕਵਾਸ ਨਾ ਕਰੀ, ਮੈਂ ਮੋਬਾਈਲ ਮਾਰ ਦੇਣਾ ਚਾਚਾ ਤੇਰੇ, इन्हें तो मेरा पैंट ਤੇਰੇ ਇੰਜ ਕਰਨ ਤੇ ਲਾਨਤ। सर ਉਹਦੇ ਕੋ 19 ਵੀ ਹੋ ਵੀ ਸਰ ਜਾਣੇ ਮੇਰੀ ਗੱਲ ਸੁਣੋ, ਤੇ ਤੁਸੀਂ ਉਹਦੇ ਤੇ ਇਹ ਪਤਾ ਵੀ ਸਹੁਰੇ ਦੀ ਇੱਜ਼ਤ ਨਹੀਂ ਕਰਦੇ ਯਾਰ ਨਹੀਂ ਕਰਦੀ। ਉਹਨੂੰ ਸਿਖਾਓ, ਉਹਨੂੰ ਧੀ ਬਣ ਕੇ ਸਿਖਾਓ। ਇਹ ਕੀ ਕਰਦਾ ਜੀ? ਇਹ ਪਹਿਲੇ ਰਜ਼ਾਕਾਰ ਸੀਗਾ, ਕਾਰੋਬਾਰ ਕੀ ਕਰ ਰਿਹਾ ਹੈ? ਹਜੇ ਕੰਮ ਲੱਭ ਰਿਹਾ, ਲੇਕਿਨ ਉਹਨਾਂ ਨੇ ਬਿਜ਼ਨਸ ਕਰਾਉਣਾ ਸੀ। ਉਹ ਜਿਹੜੇ ਉਹ ਦੋ ਬੈਠੇ ਅੱਛਾ ਇਹਨਾਂ ਨੇ ਬਿਜ਼ਨਸ, ਓਏ ਤੁਹਾਡੇ ਤੇ ਲੱਖ ਦੀ ਲਾਨਤ। 25 ਐਡੀ ਜ਼ੁਬਾਨ ਉਹਦੀ, ਐਡੀ ਕਿਹੜੀ ਜਿਹੜੀ ਲੰਬੀ ਜ਼ੁਬਾਨ ਆ ਯਾਰ ਜਿੱਡੀ ਮਰਜ਼ੀ ਜ਼ੁਬਾਨ ਆ ਉਹਦੀ ਲੰਮੀ, ਉਹਨੂੰ ਸਮਝਾਓ। ਤੁਹਾਡੀ ਧੀ ਦੀ ਨਹੀਂ ਹੋ ਸਕਦੀ। ਆਹ ਇਹਨਾਂ ਨੇ ਸਮਝਾ ਕੇ ਭੇਜਣਾ ਸੀ। ਅੱਛਾ ਉਹਨਾਂ ਨੇ ਨਹੀਂ ਸਮਝਾ ਕੇ ਭੇਜਿਆ, ਤੁਹਾਡੇ ਘਰ ਆ ਗਈ, ਤੁਹਾਡਾ ਕੋਈ ਫਰਜ਼ ਨਹੀਂ ਬਣਦਾ। ਅਸੀਂ ਤੇ ਤੁਸੀਂ ਉਹਦੇ ਕੋਲ ਸਿਰਫ ਉਹਦੀ ਤਰਬੀਅਤ ਕਰਨਾ, ਤੁਹਾਡਾ ਫਰਜ਼ ਨਹੀਂ ਬਣਦਾ। ਫਿਰ ਠਹਿਰ ਜਾਂਦੇ 25-30-40 ਸਾਲ ਦੀ ਹੋ ਲੈਣ ਦਿੰਦੇ, ਠੀਕ ਹੈ, ਮੈਚੁਰ ਹੋ ਲੈਣ ਦਿੰਦੇ। ਪਹਿਲੇ ਜਾ ਕੇ ਤੂੰ ਉਹਦੀ ਘਰ 'ਚ 6 ਮਹੀਨੇ ਰਹਿ ਲੈਂਦਾ ਆਪਣੀ ਨੂੰਹ ਦੇ ਨਾਲ, ਜਦੋਂ ਇਸ ਕਾਬਲ ਹੁੰਦੀ ਉਦੋਂ ਲੈ। ਯਾਰ ਜਦੋਂ ਤੁਸੀਂ ਲੈਣ ਦੀ ਘਰ 19-20 ਸਾਲ ਦੀ ਕੁੜੀ ਤੁਸੀਂ ਲੈ, ਤੁਸੀਂ ਉਹਦੀ ਤਰਬੀਅਤ ਵੀ ਕਰੋ, ਤੁਸੀਂ ਧੀ ਬਣਾ ਕੇ ਉਹਦੀ ਤਰਬੀਅਤ ਕਰੋ। ਨਹੀਂ ਕਰਦੀ, ਤੁਸੀਂ ਇਹ ਸਮਝਦੇ ਕਿਸੇ ਦੀ ਧੀ ਆ, ਇਹਨਾਂ ਨੇ ਭੇਜਿਆ ਨਹੀਂ। ਨਾ ਤੁਸੀਂ ਉਹਦੀ ਏਜ ਦੇਖਦੇ ਆ, ਨਾ ਤੁਸੀਂ ਉਹਦੀ 16-17 ਸਾਲ ਦੀ ਉਮਰ 'ਚ ਤੇ ਬੱਚੀ ਪੜ੍ਹ ਲਿਖ ਕੇ ਹਲੇ ਵਿਹਲੀ ਨਹੀਂ ਹੁੰਦੀ। ਬਸ ਕਰੋ। ਸਰ ਅਸੀਂ ਫਿਰ ਇਹਦਾ ਮਤਲਬ ਵਿਆਹ ਨਾ ਕਰਦੇ, ਪ੍ਰਾਇਮਰੀ ਸਕੂਲ ਖੋਲ ਲੈਂਦੇ। ਫਿਰ ਖੋਲਦੇ, ਉਹਨੂੰ ਪੜਾਉਂਦੇ ਤੁਸੀਂ, ਖੋਲਦੇ ਪੜਾਉਂਦੇ। ਡੈਡੀ ਤੁਸੀਂ ਏਜ ਦੇਖਦੇ ਉਹਦੀ। ਬੇਟਾ ਲੈਣ ਦੀ 26 ਸਾਲ ਦਾ ਝੂਠ ਬੋਲਦਾ, 35 ਸਾਲ ਦਾ ਘੱਟ ਤੋਂ ਘੱਟ। ਗੱਲ ਇਨਸਾਫ ਦੀ ਕਰਨੀ ਹੈ। ਇਹਨਾਂ ਨੇ ਕਿਹਾ ਜੀ ਮੁੰਡੇ ਨੂੰ ਮੋਟਰਸਾਈਕਲ ਅਸੀਂ 70 ਦਾ ਕਿਹਾ, ਜਿਹੜੀ ਓਰੀਜਨਲ ਹੈ। ਇਹਨਾਂ ਨੇ ਚਾਈਨਾ ਦੀ ਮੋਟਰਸਾਈਕਲ ਦਿੱਤੀ। ਅੱਲਾ ਦੇ ਬੰਦੇ, ਮੈਂ ਉਹਨਾਂ ਨਾਲ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਜੀ ਕਿ ਅਸੀਂ ਸਾਰਾ ਕੁਝ ਕਰਨਾ ਸੀ। ਕਰੋਨਾ ਦੇ ਵਿੱਚ ਹਾਲਾਤ ਤੁਹਾਡੀ ਤੇ ਦੇ 5 ਹੀ ਮੁੰਡੇ 'ਚ ਨੇ। ਤੁਸੀਂ ਭਾਈ ਮੇਰੀ ਗੱਲ ਸੁਣੋ, ਤੁਸੀਂ ਕਿਉਂ ਐਡੀ ਜਲਦੀ ਰਿਸ਼ਤਾ ਕੀਤਾ 19 ਸਾਲ ਦੀ ਬੱਚੀ? ਜਿਵੇਂ ਸਰ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ 2-3 ਸਾਲ ਵੇਟ ਕਰ ਲਓ, ਬੱਚੀ ਦੀ ਸਟੱਡੀ ਵੀ ਮਜ਼ੀਦ ਕੰਪਲੀਟ ਹੋ ਜਾਏਗੀ, ਲੇਕਿਨ ਇਹ ਜ਼ਿੱਦੇ ਪੈ ਗਏ। ਕਿਉਂ ਨਹੀਂ? ਤੁਸੀਂ ਕਿਉਂ ਜ਼ਿੱਦ ਕੀਤੀ? ਸਰ ਅਸੀਂ ਆਪਣੇ ਮੁੰਡੇ ਦੀ ਸ਼ਾਦੀ ਕਰਨੀ ਸੀ। ਨਹੀਂ ਤੇ ਕਰ ਲੈਂਦੇ ਨਾ, 2 ਸਾਲ ਬਾਅਦ ਕਰ ਲੈਂਦੇ। ਕਿਉਂ 2 ਸਾਲ ਬਾਅਦ ਕਰਨੀ? ਅੱਛਾ ਯਾਨੀ ਇੱਕ ਤੇ ਸ਼ਾਦੀ ਦੇ ਦਿਨ ਤੂੰ ਧੱਕੇ ਨਾਲ ਲੈ ਰਿਹਾ ਉਹਨਾਂ ਕੋਲੋਂ, ਉੱਪਰੋਂ ਤੂੰ ਜਹੇਜ਼ ਸੰਗੀਤ ਨੂੰ ਰੱਖ ਕੇ ਲੈ ਰਿਹਾ, ਉੱਪਰੋਂ ਤੂੰ ਉਹਨੂੰ ਕਹਿ ਰਿਹਾ ਕਿ ਸ਼ਾਦੀ ਤੋਂ ਬਾਅਦ ਏਸੀ ਵੀ ਦੇਵੇ, ਉੱਪਰੋਂ ਤੂੰ ਕਹਿ ਰਿਹਾ ਕਿ ਬੱਚੀ ਮੈਨੂੰ ਚਾਹ ਦਾ ਕੱਪ ਕਵਾ ਦੇ, ਉਹ ਇਦਾਂ ਕਰਦੀ ਆ ਤੇ ਮੇਰੀ ਇੱਜ਼ਤ ਨਹੀਂ ਕਰਦੀ। ਯਾਰ ਤੁਸੀਂ ਕੀ ਉਹਨਾਂ ਨੂੰ ਮਾਰ ਦਿਓ? ਵੈਸੇ ਪਤਾ ਕੀ ਕਰੋ, ਮੈਂ ਤੁਹਾਨੂੰ ਦੱਸਦਾ, ਤੁਸੀਂ ਨਾ ਇਹਨਾਂ ਨੂੰ ਜਾ ਕੇ ਨਾ ਇਹਨਾਂ ਨੂੰ ਮਾਰ ਦਿਓ, ਜਿਨ੍ਹਾਂ ਦੀ ਬੱਚੀ ਉਹਨਾਂ ਨੂੰ ਵੀ ਮਾਰ ਦਿਓ, ਬੱਚੀ ਨੂੰ ਵੀ ਮਾਰ ਦਿਓ। ਨਹੀਂ ਜਾਨੀ ਸਾਹਿਬ ਸਾਨੂੰ ਕੀ ਦਿੱਤਾ? ਸਰ ਇਹ ਜਿਹੜਾ ਆ ਮੇਰਾ ਸਾਲਾ ਹੈ ਨਾ, ਇੱਕ ਦਿਨ ਇਹਨੇ ਮੇਰੇ ਵਾਲਦ ਦੀ ਇੱਜ਼ਤ ਨਹੀਂ ਕੀਤੀ। ਸਰ ਮੈਂ ਕਿਸ ਤਰ੍ਹਾਂ ਇਹਨਾਂ ਲੋਕਾਂ ਦੀ ਇੱਜ਼ਤ ਕਰਾਂ? ਟਿਚਕਰਾ ਕਰਦਾ। ਇੱਕ ਮਿੰਟ ਆ ਜਾਓ, ਮੇਰੀ ਗੱਲ ਸੁਣੋ। ਅੱਛਾ ਤੁਸੀਂ ਉਹ ਇੱਜ਼ਤ ਨਹੀਂ ਕੀਤੀ, ਤੁਸੀਂ ਕਦੀ ਉਸ ਤੋਂ ਬਾਅਦ ਸ਼ਾਦੀ ਤੋਂ ਬਾਅਦ ਕੁੜੀ ਨੂੰ ਮਿਲਣ ਗਏ ਜੇ 2-3 ਹਾਂਜੀ, ਮੈਂ ਮਿਲਣ ਉਹਦੀ ਕੀ ਖੁਸ਼ ਹੁੰਦੀ ਆ ਜਾਂ ਕੀ ਉਹਦਾ ਸਿਲਸਿਲਾ? ਸਹੀ ਬਿਲਕੁਲ, ਤੁਸੀਂ ਟੈਨਸ਼ਨ ਨਹੀਂ ਲੈਣੀ, ਸਹੀ ਸਾਦੀ ਗੱਲ ਦੱਸਣੀ। ਉਹ ਮੈਂ ਜਦੋਂ ਵੀ ਉਹਨੂੰ ਮਿਲਣ ਗਿਆ, ਯਕੀਨ ਕਰੋ ਸਹਿਮੀ ਹੁੰਦੀ, ਉਹਦੀ ਅੱਖਾਂ 'ਚ ਅਥਰੂ ਹੁੰਦੇ।
ਬਿਲਕੁਲ ਮਾਰ ਦਿੱਤਾ ਸੀ ਤੇ ਮਾਰਤਾ ਸੀ। ਉਹ ਡਰੀ ਜ਼ਾਲਮ ਆ ਫਿਰਦੀ। ਸੀ, ਜ਼ਾਲਮ ਆ ਸੀ, ਅਸੀਂ ਜ਼ਾਲਮ ਲੋਕ। ਨਾ ਤੂੰ ਜ਼ਾਲਮ ਆ ਭਾਵੇਂ ਨਹੀਂ ਜ਼ਾਲਮ, ਤੇ ਲਾਨਤ। ਦੇਖੋ ਜਾਨੀ ਸਾਹਿਬ, ਅਸੀਂ ਸਾਹਸ ਕੀਤਾ ਇਹਨਾਂ ਦਾ ਅਸੀਂ ਸਾਹਸ ਕੀਤਾ। ਅੱਛਾ ਤੁਸੀਂ ਮੈਨੂੰ ਇਹ ਦੱਸੋ, ਤੁਹਾਨੂੰ ਕਾਹਦਾ ਵਾਟਾ, ਤੁਸੀਂ ਕਿਉਂ ਨਹੀਂ ਇੱਜ਼ਤ ਕਰਦੇ? ਦੇਖੋ ਜਾਨੀ ਸਾਹਿਬ, ਮੈਨੂੰ ਨਾ ਇਹ ਸ਼ੁਰੂ ਤੋਂ ਹੀ ਨਹੀਂ ਪਸੰਦ। ਇਹ ਹਾਂਜੀ, ਆ ਚਾਚਾ ਜਿਹੜਾ ਬਣਿਆ ਫਿਰਦਾ, ਜਿਹਦਾ ਜ਼ਰਾਫੇ ਦੇ ਫਿਫਰੇ ਵਰਗਾ ਮੂੰਹ ਆ, ਤੁਸੀਂ ਦੇਖੋ ਇਹ ਹੈ ਇੱਜ਼ਤ ਦੇ ਕਾਬਿਲ ਇਹਨਾਂ ਦੀ ਜਿਸ ਤਰ੍ਹਾਂ ਦੀ ਗੱਲਾਂ ਨੇ। ਆਹ ਹੀ ਸਾਨ ਕਰਨ ਦਾ ਨਤੀਜਾ। ਕਿਹੜਾ ਇਹ ਸਾਨ ਮੁੱਲ ਕੀਤਾ ਪਾਇਆ। ਕਿਹੜਾ ਸਾਨ ਕੀਤਾ? ਦੇਖੋ ਨਾ, ਕਰੋਨਾ ਦੇ ਦਿਨਾਂ ਦੇ ਵਿੱਚ ਜਦੋਂ ਮੈਂ ਬਰਾਤ ਲਿਜਾਣੀ ਸੀ, ਮੈਂ ਇਹਨਾਂ ਨੂੰ 700 ਬੰਦੇ ਦਾ ਕਿਹਾ ਸੀ। 700 ਬੰਦਾ ਮੈਂ 700 ਬੰਦੇ ਦਾ ਬਰਾਤ ਦੇ ਨਾਲ। ਤੁਹਾਨੂੰ ਇੰਨੀ ਅਕਲ ਹੈਗੀ ਸੀ ਕਿ ਉਹ 700 ਬੰਦੇ ਦੇ ਉਹ ਹਸੀਅਤ ਹੈਗੀ ਉਹਨਾਂ ਦੀ ਕਿ ਨਹੀਂ? ਤੁਹਾਡੀ ਕਿੰਨੀ ਹਸੀਅਤ ਸੀ? ਮਤਲਬ ਸਰ ਮੈਂ ਇਹਨੂੰ ਪੈਸੇ ਕੋਈ 200-300 ਬੰਦਾ ਮੈਕਸਿਮਮ ਲੈ ਗਿਆ, 200-250 ਕਰ ਲਓ। ਤੇ ਮੈਂ ਕਿਹਾ 10 ਵੱਧ ਵੀ ਆਏ ਕੋਈ ਨਹੀਂ, ਲੇਕਿਨ ਜਨ ਸਾਹਿਬ 700 ਬੰਦਾ ਲੈ ਕੇ ਆ ਗਏ। ਫਿਰ ਔਰ ਤੁਸੀਂ ਯਕੀਨ ਕਰੋ, ਮੈਂ ਤੁਹਾਨੂੰ ਕੀ ਦੱਸਾਂ ਮੈਂ ਕਿਸ ਤਰ੍ਹਾਂ ਇਹਨਾਂ ਦੀ ਰੋਟੀ ਪੂਰੀ ਕੀਤੀ। ਇਹਨਾਂ ਨੇ ਰੋਟੀ ਜਿਹੜੀ ਦਿੱਤੀ ਨਾ, ਇਹ ਕਿਸ ਤਰ੍ਹਾਂ ਦਿੱਤੀ ਤੁਹਾਨੂੰ ਪਤਾ? ਇਹਨਾਂ ਨੇ ਸ਼ੋਰਾ ਵਧਾ ਕੇ ਸਾਰੇ ਮਹਿਮਾਨਾਂ ਨੂੰ ਉਹ ਰੋਟੀ ਬਸ਼ਰਮ ਕਛੂ ਕੁਮੇ 700 ਬੰਦਾ ਜਾਨੀ ਸਾਹਿਬ ਲੈ ਕੇ ਆ ਗਏ। ਮਤਲਬ ਉਸ ਮੇਲਾ ਕਰਾਉਣ ਦੇ ਸੀਗੇ ਵੀ ਇੰਨਾ ਬੰਦਾ ਤੁਸੀਂ ਲੈ ਕੇ ਆ ਗਏ। ਮੈਨੂੰ ਦੱਸੋ ਪਹਿਲੇ। ਆ ਕੰਗੀ ਨਾਲ ਸਬਜ਼ੀ ਕੱਟੀ ਹੁੰਦੀ, ਇਹਨੂੰ ਕੋ ਹਟ ਜਾਵੇ, ਇਹ ਬਾਰ-ਬਾਰ ਜੁਗਤਾ ਕਰਨੋਂ ਨਹੀਂ ਤੇ ਹਟ ਬਾਅਦ ਆਇਆ, ਮੈਂ ਤੈਨੂੰ ਕਹਿਣ ਡਿਆ, ਤੈਨੂੰ ਇੱਕ ਗੱਲ ਕੀਤੀ ਤੇਰੀਆਂ ਨਾ, ਦੋਵਾਂ ਉਂਗਲਾਂ ਤੇ ਲਾਨਤ। ਮੈਂ ਤੈਨੂੰ ਇੱਕ ਗੱਲ ਕੀਤੀ, ਤੈਨੂੰ ਮੌਤ ਪੈ ਜਾਣੀ। ਇੱਕੋ ਤੇ ਵੀ ਲਾਨਤ। ਜਿੰਨੀ ਤੈਨੂੰ ਲਾਹਨਤ ਇਕੱਠੀ ਹੋਣ ਦੀ, ਕੋਈ ਫੋਲਡਰ ਡਿਲੀਟ ਕਰ, ਬਾਅਦ ਤੱਕ ਆਉਣ ਦੀ ਲਾਹਨਤ। ਮੈਨੂੰ ਇਹ ਦੱਸ ਤੂੰ, ਜੀ ਇੱਕ ਬੰਦੇ ਦੀ ਕੈਪੈਸਿਟੀ 200-300, ਜ਼ਿਆਦਾ ਤੋਂ ਜ਼ਿਆਦਾ 350 ਬੰਦੇ ਦੀ, ਤੁਸੀਂ 700 ਬੰਦਾ ਲੈ ਜਾਓ, ਤੇ ਉਸ ਤੋਂ ਤੁਹਾਡੀ ਇਹ ਵੀ ਡਿਮਾਂਡ ਹੋਵੇ ਵੀ ਰੋਟੀ ਵੀ ਆਊਟ ਕਲਾਸ ਹੋਵੇ। ਠੀਕ, ਬਿਲਕੁਲ। ਕਰੋਨਾ ਦੇ ਦਿਨ ਮਾੜੇ ਉਹਨਾਂ ਦੇ ਹਾਲਾਤ, ਪਿਓ ਕੁੜੀ ਦਾ ਸਿਰ ਤੇ ਨਹੀਂ ਯਾਰ, ਕੁਛ ਤੁਹਾਨੂੰ ਅਕਲ ਮੌਤ ਹੈਗੀ ਹੈ? ਤੇ ਜਿਹੜਾ ਮੇਰਾ ਮੁੰਡਾ ਐਡਾ, ਉਹ ਯਾਰ ਤੇਰਾ ਮੁੰਡਾ ਕੀ ਮਤਲਬ, ਤੂੰ ਕੀ ਜੰਮ ਲਿਆ ਯਾਰ? ਅਲੋਕਾਰ ਜੰਮਿਆ? ਤੁਹਾਨੂੰ ਮੈਂ ਦੱਸ ਨਹੀਂ ਸਕਦਾ। ਖਾਣਾ ਤੋਬਾ ਇਸਤਗਫਾਰ, ਹਜੇ ਤੱਕ ਬਰਾਦਰੀ ਗੱਲਾਂ ਕਰ ਰਹੀ ਹੈ ਮੈਨੂੰ। ਕੀ ਲੰਬਾ ਸ਼ੋਰਾ ਇਹਨਾਂ ਨੇ ਕੀਤਾ, ਦੇਗਾਂ ਦੇ ਵਿੱਚ ਇਹਨਾਂ ਨੇ ਪਾਣੀ ਪਾ ਕੇ ਦੇਗਾਂ ਵਧਾਤੀਆਂ। ਇੰਜ ਕਰੀਦਾ, ਇੰਜ ਕਰੀਦਾ। ਉਤੋਂ ਜਿਹੜੀ ਦੂਸਰੀ ਜ਼ਿਆਦਤੀ, ਉਤੋਂ ਦੁੱਧ ਪਲਾਈ ਦੇ ਪੈਸੇ ਇਹਨਾਂ ਨੇ ਤੁਹਾਨੂੰ ਪਤਾ 2000 ਰੁਪਇਆ ਇਕੱਠਾ ਹੀ ਮੰਗ ਲਿਆ। ਦੱਸ ਓਏ ਲਾਂਤੀਆ, 2000 ਰੁਪਇਆ ਬਹੁਤ ਪੁਰਾਣੀ ਗੱਲ ਆ। ਅੱਜ ਕੱਲ 50,000 ਮੰਗਦੇ ਨੇ, 20,000 ਮੁੰਡਾ। ਤੇ ਤੂੰ ਆਪਣੀ ਨੂੰ ਇੰਜ ਲੈ ਕੇ ਆਇਆ ਜਿਵੇਂ ਅੱਲਾ ਮਾਫੀ ਦੇਵੇ ਅਕਸ਼ੇ ਕੁਮਾਰ ਆ। ਸਰ ਇਹਨਾਂ ਨੇ 2000 ਕਦੋਂ ਪੂਰਾ ਦਿੱਤਾ? ਕੱਲਾ 500 ਦਿੱਤਾ। ਠੀਕ ਹੈ। ਯਾਰ ਤੂੰ ਕੌਣ ਆ? ਸਰ ਮੈਂ ਵਿੱਚ ਰਿਸ਼ਤਾ ਕਰਾਉਣ ਵਾਲਾ ਜੀ, ਵਿਚੋਲਾ ਮੈਂ। ਤੇਰਾ ਕੀ ਹੁਣ ਰੌਲਾ ਵਾ? ਕਿਉਂ ਰਿਸ਼ਤਾ? ਤੈਨੂੰ ਪਹਿਲੇ ਅਕਲ ਮੌਤ ਨਹੀਂ ਹੁੰਦੀ? ਤੂੰ ਇਹਨਾਂ ਨੂੰ ਦੱਸਿਆ ਨਹੀਂ ਕਿ ਵੀ ਕਿਦਾਂ ਦੇ ਕੀ ਹਿਸਾਬ ਹੈ? ਇਹਨਾਂ ਨੇ ਨਹੀਂ ਦੱਸਿਆ ਉਹਨਾਂ ਦਾ? ਮੈਂ ਤਾਂ ਉਹਨਾਂ ਨੂੰ ਦੱਸਿਆ ਜੀ, ਚਵਲ ਜੇ ਬੰਦੇ ਆ। ਕਦੋਂ ਦੱਸਿਆ ਤੂੰ ਮੈਨੂੰ? ਉਹ ਨਹੀਂ, ਉਹਨਾਂ ਨੂੰ ਉਹਨੇ ਦੱਸਿਆ। ਅੱਛਾ, ਉਹਨਾਂ ਨੇ ਕੋਈ ਤੁਹਾਨੂੰ ਨਹੀਂ ਦੱਸਿਆ? ਤੇ ਮੁੰਡਾ ਦੱਸ ਜ਼ਰਾ, ਆ ਜੁੱਤੀ ਲਗਾਈ ਦੇ ਨਾਲ ਇਹਨਾਂ ਨੇ ਕੀ ਕੀਤਾ ਤੇ? ਤੀ ਲਕਾਈ ਜਾਨੀ ਸਾਹਿਬ 500 ਰੁਪਇਆ ਉਹ ਮੰਗਣ ਡਿਆ ਸੀ, ਉਹ ਪਰਲਾ ਉਹ ਪਰਲਾ ਜੁੱਤੀ ਲਗਾਤੀ ਮੇਰੇ ਮੁੰਡੇ ਦੀ। ਦੱਸ ਯਾਰ ਇਹ ਸ਼ਗਨ ਹੁੰਦੇ ਆ। ਸ਼ਗਨ ਜਾਨੀ ਸਾਹਿਬ ਸ਼ਗਨ ਸ਼ੁਗਨ ਕੋਈ ਨਹੀਂ। ਇਹਦੀ ਜੁੱਤੀ ਦੇ ਵਿੱਚੋਂ ਜਿੱਦਾਂ ਸਮੈਲ ਆਉਂਦੇ ਸੀ ਨਾ, ਟੂਸਟ ਮੱਕਾ ਆਉਂਦਿਆ ਸੀਗਾ, ਉੱਥੇ ਅੱਧੀਆਂ ਸਾਡੀਆਂ ਮਹਿਮਾਨ ਤੇ ਸਾਡੇ ਬੇਹੋਸ਼ ਹੋ ਗਏ ਜਦੋਂ ਜੁੱਤੀ ਲਕੋਈ ਤੇ ਜਨਾਬ ਚ ਗੂਠਾ ਬਾਹਰ ਆਉਂਦਿਆ। ਇਸ ਕਿਸਮ ਦਾ ਮਾੜਾ ਇਨਸਾਨ ਹੈ। ਠੀਕ ਆ। ਆ ਪਹਿਲੇ ਕਹਿੰਦਾ ਸੀ ਮੈਂ ਆਪਣੇ ਭਣਵਈਏ ਦੇ ਪੈਰ ਧੋ ਕੇ ਪੀਣੇ, ਉਦੋਂ ਨਹੀਂ ਤੈਨੂੰ ਬੋ ਆਈ? ਇਹ ਭਣੋਈਆ ਐਡਾ ਮਾੜਾ ਵਾ, ਐਡਾ ਸ਼ੋਦਾ ਵਾ। ਸਟੇਜ ਤੋਂ ਉੱਠ ਕੇ 11 ਦੋਸਤਾਂ ਟੇਬਲ ਤੇ ਆ ਕੇ ਰੋਟੀ ਖਾਣ ਲੱਗ ਗਿਆ। ਕਹਿੰਦੇ ਪਹਿਲੇ ਇੱਥੋਂ ਸ਼ੁਰੂ ਹੋਣੀ ਹੈ, ਵੀ ਤੂੰ ਉੱਤੇ ਬੈਠਾ ਰਹਿ। ਔਰ ਰੋਟੀ ਦੇ ਵਿੱਚ ਕਸਟਰਡ ਇਹਨਾਂ ਨੇ ਦਿੱਤਾ ਨਹੀਂ, ਕਸਟਰਡ ਨਹੀਂ ਦਿੱਤਾ, ਸਵੀਟ ਡਿਸ਼ ਲਾਤ ਵੀ ਹੁੰਦੀ ਆ। ਡੈਡੀ ਮੈਂ ਕਹਿੰਦਾ ਸਰ, ਓਏ ਯੂ ਕਸਟਰਡ। ਤੈਨੂੰ ਕਿਹਾ ਜਾਨੀ ਸਾਹਿਬ ਮੈਨੂੰ ਫਲਕ ਸ਼ੇਰ ਨੇ ਦੱਸਿਆ ਸੀ ਵੀ ਬੜੇ ਸ਼ਰੀਫ ਲੋਕ ਨੇ, ਲੜਕਾ ਵੀ ਬੜਾ ਮਿਹਨਤੀ ਹੈ। ਤੇ ਮੈਂ ਉਹਦੇ ਤੇ ਯਕੀਨ ਕੀਤਾ। ਮੈਂ ਕਿਹਾ ਯਾਰ ਮੇਰਾ ਪੁਰਾਣਾ ਜਾਣਨ ਵਾਲਾ, ਅਗਰ ਇਹ ਸ਼ਰੀਫ ਫੈਮਿਲੀ ਅੱਛੇ ਲੋਕ ਨੇ ਤੇ ਰਿਸ਼ਤਾ ਕਰ ਦੇਣਾ ਚਾਹੀਦਾ। ਤੇ ਮੈਂ ਇਹਨਾਂ ਦੀ ਮੰਨੀ ਜਾਨੀ ਸਾਹਿਬ ਫੇ ਵੀ ਜਲਦੀ ਕਹਿੰਦੇ ਸਾਨੂੰ ਰਿਸ਼ਤਾ ਦੇ ਦਿਓ, ਮੇਰਾ ਬੱਚਾ ਇਹਨੇ ਬਾਹਰ ਜਾਣ ਦੇ। ਯਾਰ ਉਹਨਾਂ ਦਾ ਦੇਖੋ, ਬਾਪ ਬੱਚੀ ਦਾ ਫੌਤ ਹੋ ਗਿਆ, ਠੀਕ ਆ। ਉਹਨਾਂ ਨੇ ਉਹ ਭਰਾ ਨੇ ਜਾਂ ਜਿਹੜੀ ਇਹਨਾਂ ਦੀ ਬੱਚੀ ਹੈ, ਜੋ ਵੀ ਇਹਨਾਂ ਦਾ ਤਲਕ ਆ, ਉਹਨਾਂ ਨੇ ਦੇਖਿਆ ਕਿ ਯਾਰ ਚਲੋ ਠੀਕ ਆ। ਅਗਰ ਇਹ ਲੋਕ ਜਿਨ੍ਹਾਂ ਦੀਆਂ ਬੱਚੀਆਂ ਹੁੰਦੀਆਂ ਨੇ ਨਾ, ਉਹ ਇਸ ਗੱਲੋਂ ਵੀ ਡਰ ਜਾਂਦੇ ਨੇ ਕਿ ਯਾਰ ਅਗਰ ਘਰ ਆਇਆ ਰਿਸ਼ਤਾ ਠੁਕਰਾ ਦਈਏ ਤਾਂ ਕੱਲ੍ਹ ਨੂੰ ਅੱਲਾ ਨਾਲ ਨਾਰਾਜ਼ ਹੋ ਜਾਵੇ ਜਾਂ ਕੋਈ ਐਸਾ ਮਸਲਾ ਨਾ। ਉਸ ਤੋਂ ਬਾਅਦ ਬੜੀਆਂ ਬੱਚੀਆਂ ਐਸੇ ਨੇ ਜਿਨ੍ਹਾਂ ਨੂੰ ਜਦੋਂ ਰਿਸ਼ਤੇ ਆਏ ਉਹਨਾਂ ਨੇ ਕਹਿੰਦਾ ਹੱਲ ਨਹੀਂ ਕਰਨਾ। ਉਸ ਤੋਂ ਬਾਅਦ 10-10 ਸਾਲ ਉਹਨਾਂ ਦੇ ਬੂਹੇ ਰਿਸ਼ਤਾ ਕੋਈ ਨਹੀਂ ਚੜਿਆ। ਇਹ ਵੀ ਬੱਚੀਆਂ ਨੇ ਇਸ ਤੋਂ ਵੀ ਡਰ ਜਾਂਦੇ ਨੇ, ਇਸ ਤੋਂ ਵੀ ਇਨਕਾਰ ਨਹੀਂ ਕਰਦੇ। ਸਹੀ ਗੱਲ। ਸਭ ਤੋਂ ਪਹਿਲੇ ਨੰਬਰ ਤੇ ਇਹਨਾਂ ਨੂੰ ਇਸ ਬੰਦੇ ਤੇ ਯਕੀਨ ਕਰ ਲੈਣਾ ਚਾਹੀਦਾ ਸੀਗਾ ਕਿ ਅੱਛੇ ਖਾਨਦਾਨੀ ਲੋਕ ਆ ਅਸੀਂ। ਇਹ ਸਾਡੇ ਮਹੱਲੇ 'ਚੋਂ ਵੀ ਪੁੱਛਦਾ, ਉਹ ਜਿਹੜਾ ਉਹ ਤੁਕਲ ਮੂੰਹ ਆ ਜਿਹੜਾ। ਤੂੰ ਮਹੱਲੇ 'ਚ ਪੁੱਛਿਆ ਸੀ? ਹਾਂਜੀ ਬਿਲਕੁਲ, ਸਾਡਾ ਫਰਜ਼ ਵਾ ਜੀ। ਕੀ ਕਿਹਾ ਉਹਨਾਂ ਨੇ? ਉਹਨਾਂ ਸਾਰਿਆਂ ਨੇ ਇਹ ਕਿਹਾ ਜੀ ਬਹੁਤ ਚਵਲ ਨੇ ਇਹ। ਡੈਡੀ ਜੀ ਬੇਟਾ, ਮੈਂ ਕਹਿੰਦਾ ਉੱਠੋ ਤਾਂ ਚੱਲੀਏ। ਹੋਇਆ ਠਹਿਰ ਜਾ, ਉਠਾਉਣਾ ਕਾਤੋਂ? ਬੈਠੇ ਤੇ ਹੀ ਲਾਨਤ। ਦੇਖੋ ਜਾਨੀ ਸਾਹਿਬ, ਹੁਣ ਅੱਜ ਇਹ ਫੈਸਲਾ ਹੋ ਕੇ ਰਹਿਣਾ ਚਾਹੀਦਾ। ਸਾਡੀ ਲੜਾਈ ਤੁਸੀਂ ਖਤਮ ਕਰ ਦਿਓ। ਦੇਖੋ ਮੈਂ ਬੁੱਢਾ ਵਾਂ, ਮੈਂ ਬਾਹਰ ਖਾਉਂ ਕੱਚ, ਮੇਰੀ ਜ਼ਿੰਦਗੀ ਦਾ ਪਤਾ ਨਹੀਂ ਕਿਸ ਤੁਹਾਡੀ ਆਪਣੀਆਂ ਜਿਹੜੀਆਂ ਬੇਟੀਆਂ ਨੇ ਉਹ ਤੁਸੀਂ ਵਿਆਹੀਆਂ ਨੇ? ਹਾਂਜੀ, ਅੱਲਾ ਦਾ ਸ਼ੁਕਰ ਸਰ ਹੈ। ਮੈਂ ਇਹਨਾਂ ਦੀ ਬੱਚੀ ਦਾ ਰਿਸ਼ਤਾ ਕੀਤਾ 7ਵੇਂ ਦਿਨ ਉਹਨੇ ਵੱਖਰਿਆਂ ਹੋਵੇ ਜੀ। 7ਵੇਂ ਦਿਨ ਵੱਖਰੇ ਹੋ 7ਵੇਂ ਦਿਨ, ਪੂਰੇ 7ਵੇਂ ਦਿਨ। ਠੀਕ। ਉਹਦਾ ਬੰਦਾ ਸਭ ਅਸੀਂ ਉਹਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ, ਆਪਣਾ ਮਕਾਨ ਲੈ ਕੇ ਦਿੱਤਾ ਉਹਨੇ। ਠੀਕ ਤੇ ਲੈਦਾ ਹੋ ਗਈ। ਹਾਂਜੀ ਦੇਖੋ, ਮਕਾਨ ਸਾਰ ਉਹਦੇ ਪੇਕਿਆਂ ਨੇ ਲੈ ਕੇ ਦਿੱਤਾ, ਇਹਨਾਂ ਨੇ ਕੁਛ ਨਹੀਂ ਸੀ ਦਿੱਤਾ। ਨਾ ਉਹ ਚ ਕੋਈ
ਮਤਲਬ ਕਿ ਫ੍ਰਿਜ ਵਾ ਨਾ, ਉਹ 'ਚ ਕੋਈ ਏਸੀ ਆ ਨਾ, ਇਹਨਾਂ ਨੇ ਕੋਈ ਮੋਟਰਸਾਈਕਲ ਦਿੱਤਾ। ਆਪਣੀ ਧੀ ਬਿਲਕੁਲ ਨਾਰਮਲ ਜੇ ਜਹੇਜ਼ ਨਾਲ ਵਿਆਹੀ ਹੈ ਜੀ। ਕਿਉਂ ਜੀ? ਦੇਖੋ ਨਾ ਜਹੇਜ਼ ਇੱਕ ਲਾਹਨਤ ਹੈ, ਲਾਹਨਤ। ਅੱਛਾ ਜੇਜ਼ ਇੱਕ ਲਾਹਨਤ ਆ ਜੀ। ਤੇ ਉਹ ਤੇ ਤੂੰ ਕਾਫੀ ਖੱਟ ਲਈ। ਨਹੀਂ ਨਹੀਂ, ਮੈਂ ਇਹਨਾਂ ਨੂੰ ਜਹੇਜ਼ ਤਾਂ ਨਹੀਂ ਕਹਿ ਰਿਹਾ। ਫਿਰ ਜਾਨੀ ਸਾਹਿਬ ਉਹ ਤੇ ਇਹਨਾਂ ਨੇ ਆਪਣੀ ਬੇਟੀ ਨੂੰ ਦੇਣਾ, ਨਾਲੇ ਪਿਆਰ ਮੁਹੱਬਤ ਤੇ ਦੇ ਨਾਲ। ਜਹੇਜ਼ ਕਿਹਨੂੰ ਦੇਈਦਾ ਵਾ? ਫੁੱਫੀ ਨੂੰ ਦੇਈਦਾ। ਉਹ ਆਪਣੀ ਖੁਸ਼ੀ ਨਾਲ ਦੇ ਰਹੇ, ਜਿਹੜਾ ਆਪਣੀ ਖੁਸ਼ੀ ਨਾਲ ਦੇਣਾ ਉਹ ਜਹੇਜ਼ ਹੁੰਦਾ ਹੈ, ਉਹ ਲਾਹਨਤ ਨਹੀਂ ਹੁੰਦੀ। ਦੇਖੋ ਨਾ ਮੈਂ ਦੇਖੋ ਮੈਂ ਬੁੱਢਾ, ਮੇਰਾ ਪਤਾ ਕੋਈ ਨਹੀਂ, ਅੱਜ ਮੈਂ ਜਿਉਂਦਾ ਵਾ ਤੇ ਕੱਲ ਮੈਂ ਡੈਡੀ ਬਸ ਉਹ ਜਾਣਦੇ ਉਹਨੂੰ ਮਰੇ, ਤੇਰਾ ਕੁਝ ਬਿਸਤੀ ਘਟੇ ਮੱਲੇ ਚੋਂ ਤੇਰੀ। ਦੇਖੋ ਜਾਲੀ ਸਾਹਿਬ ਸੱਚੀ ਮੁੱਚੀ ਮੇਰਾ ਕੋਈ ਪਤਾ ਨਹੀਂ, ਅੱਜ ਮੈਂ ਇੱਥੇ ਹੈ ਵਾਂ ਤੇ ਕੱਲ ਨੂੰ ਦਿਲ ਕਰੇ ਮੈਂ ਲਾਹੌਰ ਚਲੇ ਜਾਵਾਂ। ਆ ਲਾਹੌਰ ਮਿਆਨੀ ਸਾਹਿਬ ਜੀ ਜਾਣਦੇ ਇਹਨੂੰ, ਤੇਰਾ ਘਰ ਵਸ ਜਾਏਗਾ। ਨਾਜ਼ਰੀਨ ਗੱਲ ਇਹ ਹੈ, ਜਾਨੀ ਸਾਹਿਬ ਮੈਂ ਪਹਿਲੇ ਮੇਰਾ ਫੈਸਲਾ ਕਰਾਣਾ ਕਰਨ ਲੱਗਾ ਕਰਾਣਾ ਫੈਸਲਾ ਕਰਾਉਣ ਲੱਗਾ। ਅਸੀਂ ਤੇ ਯਾਰਾਂ ਦੋਸਤਾਂ 'ਚ ਬੈਠੇ ਰਹਿੰਦੇ। LCD ਇਹਨਾਂ ਦੀ ਕੁੜੀ ਨੇ ਵੇਖਣੀ ਹੈ, LCD ਦਾ ਵੀ ਕਿਹਾ ਸੀ ਇਹਨਾਂ ਨੇ, ਵੱਡੀ LCD। ਡੈਡੀ 70 ਦਾ ਵੀ ਕਹੋ ਨਾ। 70 ਵੀ ਇਹਨਾਂ ਨੇ ਚਾਈਨਾ ਦੀ ਮੋਟਰਸਾਈਕਲ ਲੈ ਕੇ ਦਿੱਤੀ, ਮਹੀਨੇ ਬਾਅਦ ਅਗਲੇ ਕੰਮ ਕਰਾ ਕੇ ਦਿੰਦੇ। ਸਾਨੂੰ ਚੰਗਾ ਲੱਗਦਾ ਕਿ ਤੁਸੀਂ ਆ ਕੇ ਉਹਦਾ ਕੰਮ ਕਰਾ ਦਿੰਦੇ ਹੋ। ਹੋਂਡਾ ਵਾਲਿਆਂ ਦੇ ਲੱਗੜ ਵਗੇ, ਤੈਨੂੰ ਕਾਹਦੀ ਸਹਿਮਤੀ ਦੇ ਰਹੀ ਹੋ? ਡੈਡੀ ਯਾਰ ਚੁੱਪ ਕਰੋ। ਜਾਨੀ ਸਾਹਿਬ ਸਰ ਮੈਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਲੈ ਦਾਂਗਾ, ਲੇਕਿਨ ਇਹਨਾਂ ਅੱਗੇ ਰਿਕਵੈਸਟ ਕਰੋ ਕਿ ਉਸ ਬੱਚੀ ਨੂੰ ਇਹ ਤੰਗੀ ਨਾ ਪਹੁੰਚੇ। ਨਹੀਂ, ਇਦਾਂ ਨਹੀਂ ਹੋਣਾ, ਕਿਉਂਕਿ ਮੈਂ ਉਹਨਾਂ ਦੀ ਨਸਲ ਦੇਖ ਲਈ। ਠੀਕ ਹੈ ਜੀ, ਅੱਛੇ ਤਰੀਕੇ ਨਾਲ। ਤੁਸੀਂ ਕਿਉਂਕਿ ਫਸ ਗਏ ਜੇ, ਹੁਣ ਤੁਸੀਂ ਕਿਤੇ ਜਾ ਨਹੀਂ ਸਕਦੇ। ਉਹ ਤੁਸੀਂ ਉਹਨਾਂ ਨੂੰ ਮੋਟਰਸਾਈਕਲ ਵੀ ਲੈ ਦਿਓ, AC ਵੀ ਲੈ ਦਿਓ, ਆਉਂਦੀਆਂ ਗਰਮੀਆਂ ਉਹਨਾਂ ਨੇ ਹੋਰ ਕੰਮ ਕੱਢ ਲੈਣੇ ਨੇ। ਔਰ ਪਹਿਲੀ ਤਾਂ ਗੱਲ ਹੈ ਕਿ 19-20 ਸਾਲ ਦੀ ਬੱਚੀ ਦੀ ਤੁਸੀਂ ਸ਼ਾਦੀ ਕੀਤੀ, ਚਲੋ ਏਜ ਡਿਫਰੈਂਸ ਤੇ ਖੈਰ ਆ, ਜੋ ਵੀ ਆ ਨਸੀਬਾਂ 'ਚ ਹੁੰਦਾ, ਲੇਕਿਨ ਉਹ ਇੰਨੀ ਅਕਲ ਉਹਨਾਂ ਨੂੰ ਨਹੀਂ ਹੈਗੀ ਕਿ 19-20 ਸਾਲ ਦੀ ਬੱਚੀ ਨੂੰ ਨੌ ਨਹੀਂ ਸਮਝਣਾ, ਨੌ ਸਮਝ ਕੇ ਘਰ ਦੀ ਜ਼ਿੰਮੇਵਾਰੀ ਉੱਤੇ ਜਾਂਦੇ ਨਹੀਂ ਪਾਉਣੀ। ਉਹਨੂੰ ਪਹਿਲੇ 2-4 ਸਾਲ 'ਚ ਉਹ ਉਸ ਮਾਹੌਲ 'ਚ ਉਹਨੂੰ ਦੱਸਣਾ ਹੈ ਕਿ ਤੂੰ ਆਪਣੇ ਪਿਓ ਦੇ ਕੋਲੋਂ, ਮਾਵਾਂ ਭੈਣਾਂ ਕੋਲੋਂ ਲੈਦਾ। ਇੱਕ ਤੇ ਉਹ 19-20 ਸਾਲ ਦੀ ਬੱਚੀ ਆਪਣੇ ਘਰਦਿਆਂ ਤੋਂ ਲੈਦਾ ਗਈ, ਬਿਲਕੁਲ ਹੈ ਨਾਜ਼ਰੀਨ, ਆਪਣੇ ਘਰਦਿਆਂ ਨੂੰ ਛੱਡ ਕੇ ਗਈ, ਭੈਣਾਂ ਭਰਾਵਾਂ ਨੂੰ, ਮਾਂ ਪਿਓ ਨੂੰ ਛੱਡ ਕੇ ਗਈ। ਪਲੱਸ ਉੱਤੋਂ ਅੱਗੇ ਜਾ ਕੇ ਉਹਨੂੰ ਪਿਆਰ ਮਿਲਣਾ ਚਾਹੀਦਾ ਕਿ ਉਹਨੂੰ ਜ਼ਲੀਲ ਹੋਣਾ ਚਾਹੀਦਾ? ਦੱਸੋ। ਔਰ ਦੂਸਰੀ ਨਾਜ਼ਰੀਨ ਗੱਲ ਹੈ ਕਿ ਇਹ ਜਿਹੜੇ ਪ੍ਰੋਗਰਾਮ 'ਚ ਅਸੀਂ ਇਹਦੀ ਗੱਲ ਕੀਤੀ ਮੁੰਡੇ ਵਾਲਿਆਂ ਦੀ, ਇਹ ਜਸਟ ਸਿਰਫ ਇਹਦੇ 'ਚ ਕੋਈ ਕਰੈਕਟਰ ਨਹੀਂ, ਇਹ ਮੁਆਸ਼ਰੇ ਦੇ ਉਹ ਕਰੈਕਟਰ ਨੇ ਜਿਹੜੇ ਇੱਦਾਂ ਜ਼ਿਆਦਤੀ ਕਰਦੇ ਨੇ। ਇਹ ਜਿਹੜਾ ਮੈਂ ਲਾਹਨਤ ਮੁੰਡੇ ਦੇ ਪਿਓ 'ਤੇ ਲਾਹਨਤ, ਤੇ ਉਹਨਾਂ 'ਤੇ ਮੈਂ ਗੱਲ ਕੀਤੀ ਹੈ ਕਿ ਜਿਹੜੇ ਇਸ ਤਰ੍ਹਾਂ ਦਾ ਜ਼ੇਨ ਰੱਖਦੇ ਨੇ, ਜਿਹੜੇ ਲਾਲਚੀ ਹੁੰਦੇ ਨੇ, ਜਿਹੜੇ ਆਪਣੇ ਬੇਟੇ ਨੂੰ ਵੇਚਦੇ ਨੇ, ਵਿਆਹ ਨਹੀਂ ਕਰਦੇ, ਵੇਚਦੇ ਨੇ, ਸੌਦਾ ਕਰਦੇ ਨੇ ਆਪਣੇ ਪੁੱਤਰ ਦਾ। ਔਰ ਉਹ ਮੈਂ ਉਹਨਾਂ ਵਿਚੋਲਿਆਂ ਨੂੰ, ਉਸ ਕਰੈਕਟਰ ਉਹਨਾਂ ਨੂੰ ਕਿਹਾ ਉਹਨੂੰ ਕਿ ਜਿਹੜੇ ਮਤਲਬ ਜ਼ਹਿਨੀ ਤੌਰ 'ਤੇ ਅੱਛੇ ਵੀ ਬਹੁਤ ਨੇ, ਮਾਸ਼ਾਅੱਲਾ, ਬਹੁਤ ਬੜੇ ਐਸੇ ਵੀ ਨੇ ਜਿਹੜੇ ਨੇਕ ਨੀਤੀ ਨਾਲ ਬਗੈਰ ਪੈਸੇ ਲੈਣ ਤੋਂ ਵੀ ਅੱਲਾ ਦੀ ਰਜ਼ਾ ਵਾਸਤੇ ਵੀ ਕਰਾ ਦਿੰਦੇ ਨੇ, ਲੇਕਿਨ ਵਿੱਚ ਇੱਦਾਂ ਦੇ ਵੀ ਹੈਗੇ ਨੇ। ਤੇ ਉਹਨਾਂ ਵਾਸਤੇ ਲਿਆਦਾ ਇਹ ਇੱਕ ਪ੍ਰੋਗਰਾਮ, ਇਹਦਾ ਮੇਨ ਮਕਸਦ ਇਹ ਸੀ ਕਿ ਨਾਜ਼ਰੀਨ ਦੇਖੋ, ਬੇਟੀ ਜਿਹੜੀ ਨਾ, ਤੁਹਾਡੇ 'ਚੋਂ ਬਹੁਤ ਸਾਰੇ ਲੋਕਾਂ ਦੀਆਂ ਬੇਟੀਆਂ ਹੋਣਗੀਆਂ, ਜਦੋਂ ਜਿਹੜੀ ਬੇਟੀ ਦਾ ਬਾਪ ਨਾਲ ਪਿਆਰ ਹੁੰਦਾ ਨਾ, ਉਹ ਬੇਟੇ ਭਾਵੇਂ 12 ਬੇਟੇ ਵੀ ਹੋ ਜਾਣ ਨਾ, ਤੇ ਉਹ ਬੇਟੀ ਜਿਹੜੀ ਨਾ, ਉਹ ਮੁਹੱਬਤ ਬਾਪ ਕੋਲੋਂ ਬਹੁਤ ਜ਼ਿਆਦਾ ਲੈਂਦੀ। ਠੀਕ ਹੈ ਜੀ। ਤੇ ਉਹ ਬਾਪ ਆਪਣੀ ਬੇਟੀ ਨੂੰ ਪਾਲਦਾ, ਸਾਰੀ ਜ਼ਿੰਦਗੀ ਉਹਦੀ ਹਿਫਾਜ਼ਤ ਕਰਦਾ। ਇਸ ਮੁਆਸ਼ਰੇ ਦੇ ਵਿੱਚ ਬੱਚੀ ਦੀ ਇੱਜ਼ਤ ਨੂੰ ਮਹਿਫੂਜ਼ ਰੱਖਣਾ ਬਾਪ, ਮੇਰਾ ਖਿਆਲ ਹੈ ਬਹੁਤ ਔਖਾ ਕੰਮ। ਇਸ ਤੋਂ ਵੱਡੀ ਗੱਲ ਹੀ ਕੋਈ ਨਹੀਂ ਕਿ ਇੱਕ ਬਾਪ ਪੜ੍ਹਾਉਣਾ ਲਿਖਾਉਣਾ ਵੀ ਆਪਣੀ ਬੇਟੀ ਨੂੰ ਇਸ ਦੌਰ 'ਚ, ਇਸ ਮੁਆਸ਼ਰੇ 'ਚ, ਇਸ ਹਵਸ ਦੇ ਦੌਰ 'ਚ ਆਪਣੀ ਬੇਟੀ ਨੂੰ ਉਹਨੇ ਪੜ੍ਹਾਉਣਾ ਲਿਖਾਉਣਾ ਵੀ ਹੈ, ਆਪਣੀ ਬੇਟੀ ਨੂੰ ਉਹਨੇ ਕੰਮਕਾਜ ਵੀ ਸਿਖਾਉਣਾ, ਹਾਂਡੀ ਰੋਟੀ ਵੀ ਸਿਖਾਉਣੀ ਹੈ, ਸਕੂਲ ਕਾਲਜ ਵੀ ਭੇਜਣਾ, ਔਰ ਉਹਦੀ ਇੱਜ਼ਤ ਵੀ ਮਹਿਫੂਜ਼ ਰਵੇ। ਇਹ ਵੀ ਉਹਨੂੰ ਐਂਡ ਤੱਕ, ਵਿਆਹੀ ਜਾਣ ਤੱਕ ਹੀ, ਬਲਕਿ ਉਹਨੂੰ ਝਟਕਾ ਉਹਦੇ ਦਿਲ 'ਚ ਲੱਗਾ ਰਹਿੰਦਾ ਹੈ ਕਿ ਮੇਰੀ ਬੇਟੀ ਹੈ। ਉਸ ਬੇਟੀ ਨੂੰ ਜਦੋਂ ਕੋਈ ਵਿਆਹੁਣ ਆਉਂਦਾ ਹੈ ਤੇ ਫਿਰ ਉਹ ਬੇਟੀ ਨਾਲ ਜਿੰਨੀ ਇੰਨੀ ਮੁਹੱਬਤ ਕਰਦਾ, ਉਹਦੇ ਲਈ ਤੇ ਇਹ ਜੇਜ਼ ਆ ਕਿ ਉਹਨੇ ਆਪਣੀ ਬੇਟੀ ਦੇ ਦਿੱਤੀ, ਤੁਹਾਡਾ ਤੋੜ ਦਿੱਤੀ। ਉਹਦੇ ਲਈ ਤੇ ਇਹ ਉੱਤੋਂ, ਅੱਛਾ ਪਹਿਲੇ ਤਾਂ ਸਾਰੀ ਜ਼ਿੰਦਗੀ ਇਹ ਉਹਦੀ ਸੋਚ ਰਹਿ ਗਈ, ਫਿਰ ਜਦੋਂ ਨਿਕਾਹ ਉਹਨੇ ਕਰਨਾ ਬੇਟੀ ਦਾ, ਇਹ ਤਾਂ ਮੁੱਕ ਗਈ ਕਿ ਮੇਰੀ ਬੇਟੀ ਇਕੱਲੀ ਬਾਹਰ ਨਾ ਜਾਏਗੀ, ਮੇਰੀ ਬੇਟੀ ਇੱਦਾਂ, ਮੇਰੀ ਬੇਟੀ ਕਾਲਜ ਕਿੱਥੇ ਹੋਣੀ ਵਾਪਸ, ਇਹ ਤਾਂ ਮੁੱਕ ਗਈ। ਅਗਲੀ ਉਹਨੂੰ ਕਿਹੜੀ ਗੇਮ ਸ਼ੁਰੂ ਹੋਈ, ਮੇਰੀ ਬੇਟੀ ਨਾਲ ਹੁਣ ਪਤਾ ਨਹੀਂ ਕੀ ਬਣੇਗਾ। ਅਗਲੀ ਉਹਦੀ ਇਹ ਟੈਨਸ਼ਨ ਪਿਓ ਦੀ ਸ਼ੁਰੂ ਹੋ ਗਈ ਕਿ ਹੁਣ ਮੇਰੀ ਬੇਟੀ, ਅੱਲਾ ਸਾਰਿਆਂ ਦੀਆਂ ਬੱਚੀਆਂ ਨੂੰ ਸੁੱਖ ਦੇਵੇ, ਸਾਰਿਆਂ ਦੇ ਬਾਪ ਨੂੰ, ਲੇਕਿਨ ਤੁਹਾਡੇ ਸਾਹਮਣੇ ਮੁਆਸ਼ਰਾ, ਅਗਲੀ ਉਹਦੀ ਇਹ ਟੈਨਸ਼ਨ ਸ਼ੁਰੂ ਹੋ ਜਾਂਦੀ। ਤੁਸੀਂ ਹੁਣ ਕਮੈਂਟਸ, ਮੈਂ ਹੁਣ ਇੱਕ ਸਟੇਟਮੈਂਟ ਨਹੀਂ ਦੇਣੀ ਚਾਹ ਰਿਹਾ ਕਿ ਜਹੇਜ਼ ਇਸ ਤਰ੍ਹਾਂ, ਜਹੇਜ਼ ਛੱਡ ਦਿਓ। ਸ਼ਾਇਦ ਕੱਲ੍ਹ ਨੂੰ ਮਤਲਬ ਅਗਰ ਤੁਸੀਂ ਸਾਥ ਦਿਓ ਤਾਂ ਅਸੀਂ ਰਲ ਕੇ ਕੁਛ ਇੱਕ ਕੰਪੇਨ ਸ਼ੁਰੂ ਕਰੀਏ। ਅਤੇ ਤੁਸੀਂ ਕਮੈਂਟਸ ਆਪਣਾ ਜ਼ਰੂਰ ਦੱਸਣਾ ਕਿ ਫਿਰ ਉਸ ਬਾਪ ਨੂੰ ਮੈਨੂੰ ਦੱਸੋ ਵੀ ਇਹ ਟੈਨਸ਼ਨ ਤੋਂ ਬਾਅਦ ਉਹਨੇ ਫਰਨੀਚਰ ਲੈਣਾ, ਉਹਨੇ ਪੈਸੇ ਇਕੱਠੇ ਕਰਨੇ, ਉਹਨੇ ਰੋਟੀ ਦਾ ਇੰਤਜ਼ਾਮ ਕਰਨਾ। ਮੇਰੀ ਨਹੀਂ ਸਮਝ ਆ ਰਿਹਾ ਕਿ ਇਹ ਤਾਂ ਹੋਣਾ ਚਾਹੀਦਾ ਕਿ ਜਦੋਂ ਉਹ ਬੇਟੀ ਦੇਵੇ ਤਾਂ ਅਗਲੇ ਸਾਰੇ ਸੁੱਖ ਮੁੰਡੇ ਵਾਲਿਆਂ ਨੂੰ ਕਰਨੇ ਚਾਹੀਦੇ ਨੇ। ਬੇਟੀ ਨੂੰ ਫੋਨ ਹੋਣਾ ਚਾਹੀਦਾ ਮੁੰਡੇ ਵਾਲਿਆਂ ਦਾ, ਮੁੰਡੇ ਦੀ ਮਾਂ ਦਾ, ਕੁੜੀ ਨੂੰ ਫੋਨ ਹੋਣਾ ਚਾਹੀਦਾ ਕਿ ਬੇਟਾ ਅਸੀਂ ਤੇਰੇ ਵਾਸਤੇ ਬੈੱਡ ਬਣਾਉਣਾ, ਅਲਮਾਰੀ ਬਣਾਉਣੀ ਹੈ, AC ਲੈਣਾ, ਕਿਹੜਾ ਲਈਏ, ਤਾਂ ਕਿ ਬਾਪ ਨੂੰ ਕੋਈ ਸਕੂਨ ਹੋਵੇ ਕਿ ਯਾਰ ਮੇਰੀ ਬੇਟੀ
ਜਿੱਥੇ ਜਾ ਰਹੀ ਹੈ ਉਹ ਮੇਰੀ ਬੇਟੀ ਦੀ ਇੱਦਾਂ ਕੇਅਰ ਕਰ ਰਹੇ, ਉਹ ਚੀਜ਼ਾਂ ਬਣਵਾ ਰਹੇ ਨੇ, ਉਹ ਆਹ ਚੀਜ਼ਾਂ ਪੁੱਛ ਰਹੇ ਨੇ, ਇਹਦਾ ਮਤਲਬ ਇਹ ਹੈ ਕਿ ਮੇਰੀ ਬੇਟੀ ਸੁਖੀ ਰਹੇਗੀ। ਉਹਨੂੰ ਕੁਛ ਅਸੀਂ ਉਹ ਵੀ ਉਹਦੇ 'ਤੇ ਭਾਰ ਪਾਇਆ ਹੁੰਦਾ ਕਿ ਤੂੰ ਕਰਨਾ ਸਾਰਾ ਕੁਛ, ਠੀਕ ਹੈ ਨਾ। ਅਤੇ ਮੇਰੇ ਹਿਸਾਬ ਨਾਲ ਤਾਂ ਮੈਨੂੰ ਤਾਂ ਇਹ ਲੌਜਿਕ ਨਹੀਂ ਸਮਝ ਆ ਰਹੀ ਕਿ ਕੀ ਲੌਜਿਕ ਹੈ ਸਾਡੇ ਮੁਆਸ਼ਰੇ ਦੀ। ਫਿਰ ਉਧਾਰ ਹੋ ਜਾਂਦਾ ਜੇਜ਼, ਤੁਹਾਨੂੰ ਪਤਾ ਜੇਜ਼ 'ਚ ਵੀ ਉਧਾਰ ਹੁੰਦਾ ਹੈ ਕਿ ਬਾਕੀ ਚੀਜ਼ਾਂ ਵਿਆਹ ਤੋਂ ਬਾਅਦ ਹੌਲੀ ਹੌਲੀ ਪੂਰੀਆਂ ਕਰਦੇ ਰਹਾਂਗੇ। 10-10 ਸਾਲ ਮਾਵਾਂ ਚੀਜ਼ਾਂ ਪੂਰੀਆਂ ਕਰਦੇ ਰਹੀਆਂ ਬਾਅਦ 'ਚ ਵੀ। ਅਤੇ ਮੇਰੇ ਹਿਸਾਬ ਨਾਲ ਤਾਂ ਬੇਟੀ ਜਿਹੜੀ ਹੈ ਇਸ ਤੋਂ ਵੱਡਾ ਜੇਜ਼ ਹੀ ਕੋਈ ਨਹੀਂ, ਇਸ ਤੋਂ ਵੱਡੀ ਕੁਰਬਾਨੀ ਬਾਪ ਦੀ ਕੋਈ ਨਹੀਂ ਕਿ ਉਹ ਅੱਲਾ ਦੀ ਰਜ਼ਾ ਵਾਸਤੇ ਇੱਕ ਨਿਕਾਹ ਕਰਕੇ ਜਿੱਦਾਂ ਇੱਕ ਸਿਲਸਿਲਾ ਚੱਲ ਰਿਹਾ ਉਹ ਆਪਣੀ ਬੇਟੀ ਨੂੰ ਤੋਰ ਦਿੰਦਾ। ਅਤੇ ਬਾਕੀ ਇਹ ਹੈ ਕਿ ਬਸ ਤੁਸੀਂ ਜੋ ਵੀ ਤੁਹਾਡੇ ਜ਼ਹਨ 'ਚ ਆਵੇ, ਜਿਹੜੀ ਵੀ ਗੱਲ ਆਵੇ, ਤੁਸੀਂ ਕਮੈਂਟਸ 'ਚ ਜ਼ਰੂਰ ਦੱਸਣਾ ਅਤੇ ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਅੱਲਾ ਹਾਫਿਜ਼।